ਇੱਕ ਹੋਇਆ ਖੜਕ ਸਿੰਘ ਹੰਜਰਾ। ਅੱਛਾ ਸਿੱਖਾਂ ਦੇ ਸਨਾਨਾ ਉਹਨਾਂ ਨੂੰ ਹੈ। ਹਾਂ ਹਾਂ ਉਹ ਚੋਰ ਬੜਾ ਸੀ। ਨਾਰਦ ਉੱਠਿਆ ਬੋਲ ਖੜਕ ਸਿੰਘ ਲਗਾ ਗਿਆ ਅਮਰ ਸਿੰਘ ਦੇ ਕੋਲ। ਉਹਨੇ ਆਖਿਆ ਤੂੰ ਜਾਂਦਾ ਸੀ ਮੈਨੂੰ ਇਹ ਬੜੀ ਲੋੜ। ਉਹਨੇ ਆਖਿਆ ਬਹਿ ਜਾ ਕੋਲ ਤੇ ਰਾਤੀ ਦਾਂਦਾਂ ਦੇ ਉੱਤੇ ਤੈਨੂੰ ਲੈ ਚੱਲਾਂਗਾ ਤੋੜ। ਆਈ ਖੈਰ ਹੋ ਗਈ। ਸ਼ਾਮੀ ਇਕੱਠੇ ਹੋਣ ਲੱਗ ਪਏ ਤਰਾਵੇਂ ਅਨਾਮੀ ਚੋਰ। ਅੱਛਾ ਜੀ। ਰਾਤ ਦੀ ਨਾਲ ਬੱਗੂ ਰਾਣੀ ਨੇ ਢੱਗਿਆਂ ਦੇ ਉੱਤੇ ਅੱਪੜ ਗਏ ਨੇ ਤੋੜ। ਆਈ ਖੈਰ ਹੋ ਗਈ। ਚੋਰਾਂ ਸਨ ਮਾਰ ਸੱਤਾ ਕੀਤੀ ਹੈ ਅਗਾ ਹੱਥ ਕਾਦਰ ਦੇ ਹੁੰਦੀ ਹੈ ਡੋਰ। ਸਨ ਤੇ ਚੋਰ ਮਾਰ ਜਾ ਤੇ ਤੀਲਾ ਮੁੱਲ ਨਹੀਂ ਪੈਂਦਾ। ਹਾਂਜੀ ਹਾਂਜੀ। ਨਾਰਾਜ਼ ਉੱਠਿਆ ਫੜ ਚੋਰਾਂ ਨੇ ਥਾਂ ਢੱਗਿਆਂ ਦੀਆਂ ਲਈਆਂ ਨੇ ਫੜ। ਮੋਰੀ ਚੋਰ ਸਿਆਣਾ ਢੱਗਿਆਂ ਦੀਆਂ ਪੈਰਾਂ ਨੂੰ ਉਹਨੇ ਖੁੱਸੇ ਲਏ ਨੇ ਕਾੜ। ਖੁੱਸਾ ਚੜ ਜਾਣਾ ਸਾਨੂੰ ਨਹੀਂ ਪਤਾ ਲੱਗਿਆ ਪਰ ਢੱਗਾ ਲੱਗਾ ਜਾਂਦਾ ਉਹਨੇ ਖੋਜੀ ਜਾਂਦੇ ਨੇ ਢੱਗੇ ਦਾ ਪੈਰ ਖੁੱਸੇ ਚੜੇ। ਖੜਕ ਸਿੰਘ ਲੈ ਕੇ ਆਨੇ ਬੇਲੇ ਨੂੰ ਗਿਆ ਵੜ। ਦਿਨ ਚੜ੍ਹਦੇ ਨੂੰ ਚੂਸਕਾਂ ਵਾਲੇ ਪੱਤਰ ਦੇ ਉੱਤੇ ਗਿਆ ਚੜ। ਦੋ ਗੁੱਜਰ ਹਾਲ ਖਿਲਾਰ ਕੇ ਭਜਦੇ ਹੁੰਦੇ ਨੇ। ਸਿੱਖ ਦੇ ਦਾਨ ਉਹਨਾਂ ਦੋਵੇਂ ਲੈਣ ਵਾਲਾ ਉਹ ਚੋਰਾਂ ਦਾ ਮਾਲ ਖੋਲ ਹੀ ਨਾ ਦਿੰਦਾ ਪੈੜਿਆਂ ਤੋਂ। ਚੋਰ ਤੇ ਉਹਦੀ ਭੱਜ ਜਾਂਦਾ ਜਦੋਂ ਭਜਦੇ ਉਹਨਾਂ ਲੋਕੀ ਉਹ ਵੀ ਭੱਜ ਜਾਂਦਾ। ਉਹਨਾਂ ਦੋਵੇਂ ਦਾਜ ਲੈ ਨੇ ਵਾਲਿਆਂ ਦੇ ਨੇ ਸਿੱਖਾ ਦਾਜ ਕਿੱਥੋਂ ਆਉਂਦੇ ਨਹੀਂ ਕਿੱਥੇ ਨੇ ਤੇਰੇ ਘਰ। ਉਹਨੇ ਆਖਿਆ ਮੈਂ ਦਾਜ ਪਿੰਡੀ ਘੇਬ ਦੇ ਵਿੱਚੋਂ ਲੈ ਕੇ ਲਗਾਉਣਾ ਪੱਲਿਓਂ ਦੇ ਕੇ ਲਗਾਉਣਾ ਜਰ। ਉਹਨੇ ਆਖਿਆ ਦਾਨ ਤੇਰੇ ਪੱਕ ਚੋਰੀ ਦੇ ਨੇ ਜਿਹੜੇ ਗੱਲ ਕਰਨਾ ਤੇਰੀ ਜ਼ਬਾਨ ਦੇ ਵਿੱਚ ਪੈਂਦਾ ਵਾਲ ਖੋਲੂ ਸਾਂ। ਉਹਨੇ ਆਖਿਆ ਵਾਲ ਪੁੱਤਰ ਪਿਆ ਨਹੀਂ ਤੇ ਜੇ ਪਿਆ ਜਾਏ ਤੇ ਮੈਨੂੰ ਕੱਢਣ ਦੀ ਵੀ ਜਾਂਚ ਹੈ। ਉਹਨੇ ਕਿਹਾ ਕੱਢ ਫਿਰ। ਉਹਨੇ ਕਿਹਾ ਨਿਕਲਿਆ ਲਾਇਆ। ਉਹਨੇ ਆਖਿਆ ਮੇਰਾ ਜਾਤ ਅੰਜਰਾਈ ਤੇ ਖੜਕ ਸਿੰਘ ਮੇਰਾ ਨਾਂ ਹੈ ਜਾਤ ਅੰਜਰਾ। ਠੱਠੇ ਪ੍ਰਧਾਨੀਆਂ ਦਾ ਨਹੀਂ ਮੇਰੇ ਘਰ ਦਾਨਾਂ ਦੇ ਅੱਗੇ ਲਾਮੇ ਹੋ ਜਾ ਉਹਨੇ ਤਾਂ ਜੁਦਾ ਘਰ ਛੱਡਾਂਗਾ ਸਿਰ ਤੇ ਧੜ। ਉਹਨਾਂ ਦੀ ਭੋਜ ਪਿਆਂਦਾ ਸਿਰ ਧੜ ਕੇ ਲਾਮੇ ਕਰਾਂਗਾ ਦੋਵੇਂ ਪਾਸੇ ਹੋ ਗਿਆ ਨਾ ਬਲਾਜ ਵੱਡੀ ਹੈ ਜਾਣਦੇ ਉਹਨਾਂ ਨੂੰ ਇਹ ਬਲਾ ਵੱਡੀ ਹੈ। ਦੋਵੇਂ ਟੁਰ ਕੇ ਲੈ ਗਿਆ। ਬੱਗੂ ਦਮ ਵੇਲੇ ਧੰਮੀ ਦੇ ਦਾਨ ਸੰਭਾਲੇ ਨੇ। ਉਹ ਰੋਂਦਾ ਪਿਆ ਲਾ ਕੇ ਕਿੱਲਿਆਂ ਨਾਲ ਗਲ ਮੜੇ ਬੰਦੇ ਰੋਣੇ ਹੁੰਦਾ। ਬੱਗੂ ਲੈ ਕੇ ਖੋਜੀ ਔਰ ਖੁਰੇ ਦੇ ਉੱਤੇ ਜਾਂਦਾ ਚੜ। ਅੱਛਾ ਜੀ। ਨਾਰਦ ਗੱਲ ਪਿਆ ਕਰਦਾ ਸੱਚੀ। ਗੁਜਰਾ ਆਖਿਆ ਇੱਕ ਦਾਨ ਤੇਰਾ ਰੰਗ ਦਾ ਰੱਤਾ ਦੂਜਾ ਪੈ ਮਰੇ ਦਾ ਕੱਕੀ ਨਾ ਖੜਕ ਸਿੰਘ ਸੂ ਜਾਤ ਅੰਜਰਾਈ ਘਰ ਠੱਟੇ ਜਾਂਦਾ ਦੱਸੀ। ਉਹਨੇ ਖੋਜੀ ਉਹਨੂੰ ਆਖਿਆ ਖੁਰਾ ਛੱਡ ਦਿਓ ਕੋਈ ਨਹੀਂ ਲੱਭਣੇ ਇਹ ਭੈੜੇ ਬੰਦੇ ਦੇ ਆ ਗਏ ਨੇ ਤੇ ਮੈਂ ਪਿੰਡੀ ਵੱਗਾ ਜਾਣਾ ਉੱਥੇ ਮੇਰਾ ਬੇਲੀ ਹੈ ਮੁਹੰਮਦ ਯਾਰ ਖਾਂ ਪੱਠੀ ਦਾਨ ਮੁੜਵਾਨਾ ਮੋਦੀ ਇੱਥੇ। ਪਿੰਡੀ ਜਾ ਕੇ ਲਾ ਕੇ ਪੱਗ ਉਹਨੇ ਭੱਠੀ ਦੀਆਂ ਪੈਰਾਂ ਤੇ ਸੱਟੀ। ਉਹਨੇ ਆਖਿਆ ਬੱਗੂ ਜਦੋਂ ਆਉਣਾ ਰੋਂਦਾ ਹੀ ਆਉਣਾ ਗੱਲ ਤੂੰ ਮੈਨੂੰ ਖੈਰ ਦੀ ਕਦੀ ਨਹੀਂ ਦੱਸੀ। ਉਹ ਮਾੜੇ ਬੰਦੇ ਰੋਂਦੇ ਹੀ ਜਾਣਾ। ਉਹਨੇ ਆਖਿਆ ਦਾਨ ਮੈਂ ਪਿੰਡੀ ਦੇ ਘੇਬ ਦੇ ਵਿੱਚੋਂ ਆਉਂਦੇ ਨੇ ਇੱਕ ਰਾਤ ਵੀ ਮੈਂ ਘਰ ਕੋਈ ਨਹੀਂ ਰੱਖੀ ਦਾਂਦਾ ਮੇਰਿਆਂ ਦਾ ਤੋੜ ਖੜਕ ਸਿੰਘ ਜਰਾ। ਇਹ ਗੱਲ ਮੈਨੂੰ ਚੂਚਕਾਂ ਵਾਲੇ ਪੱਤਰ ਤੋਂ ਗੁਜਰਾ ਦੱਸੀ। ਉਹਨੇ ਆਖਿਆ ਹੁਣੇ ਦਾਨ ਮਰਵਾਨੇ ਪੁਲਿਸ ਦੀ ਇੱਥੇ ਪੱਠੀ ਥਾਣੇ ਲਗਿਆ ਗਿਆ ਨਾਲ ਕਾਲ ਦੇ ਸਿਪਾਹੀਆਂ ਕੁਰਸੀ ਸਾ ਰੱਖੀ ਪੱਠੀ ਵਾਸਤੇ। ਥਾਣੇਦਾਰ ਨੂੰ ਆਂਦਾ ਤੂੰ ਦਾਂਦਾਂ ਦਾ ਪਰਚਾ ਕੱਟੀ ਤੇ ਤੈਨੂੰ ਗੱਲ ਵਿਖਾਣੇ ਆ ਸੱਚੀ। ਥਾਣੇਦਾਰ ਮੁਨਸ਼ੀ ਨੂੰ ਆਖਿਆ ਮੇਰੇ ਤੋਂ ਪੁੱਛ ਕੇ ਕਲਮ ਕਾਗਜ਼ ਤੇ ਰੱਖੀ ਨਹੀਂ ਤਾਂ ਨਾ ਰੱਖੀ ਵੇਖ ਰੱਬ ਦੇ ਰੰਗ। ਜਦੋਂ ਨਾ ਖੜਕ ਸਿੰਘ ਦਾ ਆਖਿਆ ਉਹਨੇ ਕਿਹਾ ਮਸਾਂ ਪਰਚਾ ਕੋਈ ਨਹੀਂ ਕੱਟਣਾ। ਖੜਕ ਸਿੰਘ ਪੂਰਾ ਹੀ ਖੜਕ ਸਿੰਘ ਪਰਚਾ ਕੋਈ ਨਹੀਂ ਕੱਟਣਾ ਦਾਨ ਮੁੜਵਾਲਾ ਆਪਣੀ ਹੱਥੀ ਆਪਣੀ ਆਪਣੀ ਜ਼ਰੂਰਤ ਹੈ ਸਾਡੀ ਨਹੀਂ ਹੋਵੇ। ਉਹਨੇ ਆਖਿਆ ਕਿ ਇੱਥੇ ਨਾ ਰਹਿੰਦਾ ਪਿੰਡੀ ਮੈਂ ਰਹਿਣ ਨਹੀਂ ਦੇਣਾ। ਉਹਨੇ ਆਖਿਆ ਜਦ ਅਗਾਂ ਕਿਨੇ ਘੱਲਣਾ ਉੱਥੇ ਵੀ ਮੇਰਾ ਥਾਣੇਦਾਰ ਹੀ ਲੱਗਣਾ। ਇੱਥੇ ਮੇਰੇ ਮਾਂ ਅੱਗੇ ਖਾਣ ਕੇ ਹੀ ਰਹਿ ਕੇ ਆਇਆ ਉੱਥੇ ਮੇਰੀ ਇੱਜ਼ਤ ਕਈ ਵਾਰੀ ਲੱਸੀ ਖਾਣ ਕੀ ਮੇਰੀ ਉਹਨੇ ਕਈ ਵਾਰੀ ਇੱਜ਼ਤ ਲਾਈ ਹੈ। ਉਹਨੇ ਇੱਥੇ ਵੀ ਲਾਣੀ ਮੈਂ ਨਹੀਂ ਉਹਦਾ ਲਾਣਾ। ਤੂੰ ਪਰੇ ਪਚਾਇਆ ਦਾ ਨਾ ਜਾ ਤੇ ਵਾਧੂ ਦੇ ਵਾਲ ਦਾ ਤੇਰਾ ਬੇਲੀ ਵੀ ਇਹਨੂੰ ਨਾਲ ਸੰਗਤ ਲਾ ਜਾ ਤੇ ਘੋੜੀਆਂ 5-7 ਲੈ ਕੇ ਟੁਰ ਜਾ ਤੇ ਤੈਨੂੰ ਮਿਲ ਜਾਣ ਤੇ ਮਿਲ ਜਾਣ ਮੈਨੂੰ ਨਹੀਂ ਮਿਲਣੇ। ਉਹਨੇ ਕਿਹਾ ਮੈਂ ਤੈਨੂੰ ਨਾਲ ਜਾਣਾ।
ਉਹ ਬੱਗੀ ਘੋੜੀ ਤੇ ਕਾਠੀ ਪਾ ਕੇ ਭਜਾ ਗਿਆ ਠੰਡਰ ਪਾਸੇ ਕਿਤੇ ਟੁੱਟ ਗਿਆ ਨਸ ਗਿਆ ਹਾਂ ਖੜਕ ਸਿੰਘ ਨਾਲ ਹਵਾਲਦਾਰ ਗਿਆ ਨਾਲ ਪੈਸਾ ਤੋਂ ਘੋੜੀਆਂ ਤੇ ਚੜੇ ਹਾਂਜੀ ਭਾਕੇ ਪੱਠੀਆਂ ਦੇ ਆਣ ਬੜੇ ਨੇ ਘੋੜੀ ਦੀ ਵਾਗ ਪਵਾ ਕੇ ਪੱਠੀਆਂ ਕਿਹੜੀਆਂ ਇੱਟਾਂ ਕੀਤੀਆਂ ਨੇ ਕਿੰਡੇ ਮਿਲੇ ਨੇ ਜੱਫੇ ਪੱਠੀ ਨੂੰ ਪਾ ਕੇ ਔਰ ਉਬਿਓਂ ਚੜੇ ਲਾਂਦੇ ਚੜੇ ਉਬੇ ਆ ਗਈਆਂ ਕਿਸੇ ਤੋਂ ਰਸਤੇ ਉਹਨੇ ਆਖਿਆ ਦੋ ਦਾਨ ਗਵਾਚ ਗਏ ਨੇ ਪਿੱਛੋਂ ਲਗਾ ਉਹਨਾਂ ਗੁੱਜਰਾਂ ਦੇ ਦਸਤੇ ਉਹ ਪੱਠੀ ਕੀ ਆਂਦੇ ਨੇ ਠੋ ਮੈਨੂੰ ਚੋਰ ਦੱਸ ਹੁਣੇ ਚੋਰ ਤੇ ਦਾਦ ਅੱਗੇ ਲਾਣੇ ਨੱਪ ਕੇ ਨਾਲ ਚੋਰ ਵੀ ਦਿਆਂਗੇ ਤੇ ਲੈ ਜਾਈ ਉਹਨੇ ਆਖਿਆ ਮੇਰਾ ਚੋਰ ਖੜਕ ਸਿੰਘ ਜਿਹੜਾ ਉਹਨੇ ਆਖਿਆ ਕੋਈ ਲੱਭਣੇ ਅਸੀਂ ਨਹੀਂ ਬੰਦੇ ਪੈਰ ਬੁੱਤੇ ਦੇ ਵਿੱਚ ਕੱਟ ਕੇ ਪਰ ਨਹੀਂ ਜਾਣਾ ਐਡਾ ਉਦਬਾ ਉਹਨੇ ਕਿਹਾ ਕਿ ਨੱਥਾ ਸਿੰਘ ਕਸੋ ਗਿਆ ਹਜਰਾ ਉਹਨੂੰ ਲਿਆਓ ਜੇ ਉਹ ਲੈ ਤੇ ਮਿਲਦੇ ਨੇ ਉਹਨਾਂ ਬੰਦਾ ਘੋੜੀ ਤੇ ਚਾੜਿਆ ਨੱਥਾ ਸਿੰਘ ਜੈਲਦਾਰ ਨੂੰ ਲਿਆ ਕੇ ਪਲਕ ਚ ਨੱਥਾ ਸਿੰਘ ਜੈਲਦਾਰ ਸੁੱਤਾ ਵਿੱਚ ਡੇਰੇ ਦੇ ਪੱਲੂ ਦੁਪੱਟੇ ਦਾ ਸੱਟ ਕੇ ਸਵਾਰ ਨੇ ਜਾ ਠਾਇਆ ਆ ਗਏ ਧੁੱਪ ਦੁਪਹਿਰਾਂ ਦੀ ਕੱਟ ਕੇ ਉਸ 60-70 ਬੰਦਾ ਹੋ ਗਿਆ ਡੇਰੇ 'ਚ ਅੱਛਾ ਸਿੱਖ ਨੇ ਆਖਿਆ ਨੱਥਾ ਸਿੰਘ ਸਿੱਖ ਚੱਤੇ ਦਾ ਬੜਾ ਨਹੀਂ ਉਸ ਮਾਲ ਦੇਣਾ ਪਰਤਾ ਕੇ ਬੜਾ ਭੈੜਾ ਖੜਕ ਸਿੰਘ ਉਹਨੂੰ ਮਾਲ ਨਹੀਂ ਦੇਣਾ ਸਾਰੀਆਂ ਪਰੇ ਪੈ ਗਈਆਂ ਚੁੱਪਾਂ ਵੱਢ ਕੇ ਕੋਈ ਕੁੰਦਾ ਹੀ ਨਹੀਂ ਅਗਾ ਜਾਣ ਵਾਸਤੇ ਉੱਥੇ ਪੱਠੀ ਵੀ ਨਾਲ ਡਾਡਾ ਉਹ ਟੁਰਨਾ ਪੱਠੀਆ ਕਹਿ ਤੁਸੀਂ ਮੇਰੀ ਬਲਾਦਰੀ ਹੋ ਤੁਹਾਡਾ ਹੱਕ ਹੈ ਮੇਰੇ ਨਾਲ ਟੁਰਨਾ ਟੱਗੇ ਮੈਨੂੰ ਸਿੱਖ ਦੇ ਛੱਡਦੇ ਨੇ ਟੁਰਨ ਨਾਲ ਉੱਥੇ ਸਿੱਖ ਤਗੜਾ ਇੱਥੇ ਪੱਠੀ ਤਗੜਾ ਉਹ ਡਰਦੇ ਹੀ ਕੀਤੀ ਜਾਂਦੇ ਨੇ ਅਖਲ ਪਾਈਆਂ ਨਾਲ ਟੁਰ ਪਏ ਇੱਕ ਮੀਲ ਦੂਰ ਨੇ ਉਹਨਾਂ ਨੂੰ ਪਤਾ ਲੱਗ ਗਿਆ ਪਿੰਡੀ ਵਾਲੇ ਖੋਜੀ ਆ ਗਏ ਨੇ ਉਹਨਾਂ ਪਤਰੀਆਂ ਖੜਕਦਿਆਂ ਸਿੰਘ ਦੇ ਆਖਿਆ ਪਿੰਡੀ ਵਾਲੇ ਖੋਜੀ ਆ ਗਏ ਨੇ ਇਹ ਆਖੇ ਤੇ ਇਹਨਾਂ ਨਾਲ ਉੱਥੇ ਅਸੀਂ ਲੜ ਪੈਂਦੇ ਆ ਲੁਹਾਰਾਂ ਦੇ ਕੋਲੋਂ ਬਲਮਾਂ ਨੇ ਜੇ ਕੱਲ ਬਣਵਾਈਆਂ ਉਹਨੇ ਆਖਿਆ ਇਹਨਾਂ ਦੇ ਨਾਲ ਮੈਨੂੰ ਮੁਹੰਮਦ ਯਾਰ ਖਾਂ ਪੱਠੀ ਜਾਪਦਾ ਹੈ ਖੋਰੇ ਮੇਰੇ ਦਮ ਤੇ ਉਹਨੂੰ ਉਮੀਦਾਂ ਕਿਤਨੀਆਂ ਕਵਾਈਆਂ ਤੇ ਘਰ ਆਇਆ ਭਰਾਵਾਂ ਨਾਲ ਹੁੰਦੀਆਂ ਨਹੀਂ ਲੜਾਈਆਂ ਆਉਂਦੇ ਹੋ ਚੰਗਾ ਬੰਦਾ ਹੋਵੇ ਨਾ ਉਹਨੂੰ ਹਰ ਕੋਈ ਬੇਲੀ ਬਣਾਉਂਦਾ ਹੈ ਪੱਠੀ ਬੜਾ ਚੌਧਰੀ ਬੰਦਾ ਸੀ ਪੱਠੀ ਜਦੋਂ ਆਇਆ ਨਾ ਤੇ ਖੜ ਕੇ ਸਿੰਘ ਉੱਠ ਕੇ ਜੱਫੀਆਂ ਪੱਠੀ ਨੂੰ ਪਾਈਆਂ ਉਹਨੇ ਕਿਹਾ ਠੱਗੀ ਨੇ ਲੈਣੇ ਦੇ ਛੜਾਂਗਾ ਬੇਲੀ ਬਣ ਜਾ ਆਂਦਾ ਰੱਬ ਤੈਨੂੰ ਖਰੀ ਰਿਹਾ ਉਹਨੇ ਇਹ ਨਹੀਂ ਆਖਿਆ ਠੱਗੇ ਤੂੰ ਆਂਦੇ ਨੇ ਉਹਨੇ ਆਖਿਆ ਮੇਰੀਆਂ ਜੋਗਾਂ ਤੇਰੇ ਮੁਲਕ ਤੇ ਆਈਆਂ ਉਹ ਖੜਕ ਸਿੰਘ ਆਂਦਾ ਜੋਗਾਂ ਲੱਭ ਜਾਣਦੀਆਂ ਜੋਗਾਂ ਕਦੋਂ ਹਨ ਪਰਾਈਆਂ ਦੇਵ ਬਣ ਗਿਆ ਖਾਨੂੰ ਮਾਰਦਾਰ ਬੁੱਧ ਕੇ ਅੱਗਾ ਲੈਂਕਾਂ ਨੂੰ ਚੱਲ ਆਈਆਂ ਉਹਨੇ ਆਖਿਆ ਦਾਂਦ ਕੋਲ ਨਾ ਸਿੱਖਾ ਤੇਰੇ ਕਰਨਾ ਪਿਆ ਝਾੜ ਬੁਲਾਈਆਂ ਸਿੱਖ ਵਿਗੜ ਗਿਆ ਸਿੱਖ ਨੂੰ ਆਂਦਾ ਪੱਠੀਆ ਦਾਂਦਾ ਤੁਹਾਡਾ ਦਾ ਮੈਨੂੰ ਕੋਈ ਨਹੀਂ ਪਤਾ ਆ ਚਾਰ ਸਵੇਰੇ ਚੜਦਾ ਵਸਦੀਆਂ ਨੇ ਚਾਰ ਸਵੇਰੇ ਤੋੜਦੇ ਲੱਭ ਲੈ ਮੈਨੂੰ ਨਹੀਂ ਪਤਾ ਪੱਠੀਆ ਆਖਿਆ ਦਾਂਦ ਹਵਾਲਦਾਰਾ ਤੂੰ ਲੱਭੇ ਗਵਾ ਛੱਡੇ ਨੇ ਜਾਣ ਬੁੱਝ ਕੇ ਤੂੰ ਕੁੰਡੀਆਂ ਘੱਟੇ ਦੇ ਵਿੱਚ ਲਾਈਆਂ ਹੁਣ ਲੱਭਣੀਆਂ ਨਹੀਂ ਪਤਰੀਏ ਉਹਦੇ ਬਲਮਾਂ ਨੂੰ ਪੇਜ ਪਵਾਉਂਦੇ ਆ ਗਏ ਵੇਲੇ ਦਾ ਕੋਟ ਬੁਲਾ ਕੇ ਹਵਾਲਦਾਰ ਕਿਤੇ ਪਾਸੇ ਤੇ ਬੈਠਾ ਸੀ ਮੰਜੀ ਬੰਜਾਂ ਤੇ ਡਾਹ ਕੇ ਮਾਰੇ ਹੱਥ ਗਰਗਾ ਵੀ ਨੂੰ ਪਾਇਆ ਉਹ ਜਾਂਦੇ ਨਹੀਂ ਜਿੰਦ ਛਡਾ ਕੇ 60-70 ਬੰਦਾ ਭੱਜਾ ਜਾਂਦਾ ਉਹ ਸਿੱਖ ਬੰਦਾ ਆਂਦਾ ਇੱਥੇ ਰਾਮਾ ਬੱਚੀ ਵਸਦਾ ਹੈ ਉਹ ਸਿੱਖ ਤੋਂ ਮਾਲ ਮੰਗੇ ਤੇ ਮਿਲਦੇ ਜਾਂਦਾ ਉਹ ਆਂਦਾ ਮੇਰਾ ਤੇ ਜਾਣੂ ਨਹੀਂ ਤੇ ਚਲੋ ਉਹਦੇ ਬੋਝ ਤੇ ਲੈ ਚਲੋ ਮੈਨੂੰ ਉਹਦੇ ਕੋਲ ਟੁੱਟ ਜਾਂਦੇ ਰਾਮੇ ਕੋਲ ਉਹ ਵਹਿੰਦੇ ਨੇ ਜਦੋਂ ਉਧਰ ਜਾਂਦੇ ਨੇ ਉਹਦੇ ਪਥਰੀਏ ਆਂਦੇ ਨੇ ਰਾਮੇ ਕੋਲ ਲੱਗੇ ਜਾਂਦੇ ਨੇ ਬੱਚੇ ਉਹਨੇ ਆਖਿਆ ਰਾਮਾ ਬੱਚੀ ਪਿਆ ਵਸਦਾ ਆਇਆ ਸੀ ਕਦੋਂ ਉਹਦੀ ਵਾਹ ਕਰ ਥਾਨੇ ਉੱਥੇ ਆਪਣੇ ਉਹਨੇ ਪਾਣੀ ਛਾਣੀ ਪਿਆਇਆ ਆਂਦਾ ਦੱਸੋ ਭਰਾਓ ਕਿਵੇਂ ਆਇਆ ਉਹਨੇ ਦਾਂਦ ਲੱਭਦੇ ਸਾਨੂੰ ਇੱਥੇ ਆਏ ਨੇ ਉਹਨੇ ਆਖਿਆ ਦਾਂਦ ਲੱਭ ਜਾਣ ਦੇ ਜੇ ਬਣ ਜਾਣ ਕਿਸੇ ਚੰਗੇ ਥਾਂ ਤੇ ਲੱਭ ਜਾਣ ਦੇ ਉਹਨੇ ਆਖਿਆ ਉਹ ਥਾਂ ਕਿੱਥੇ ਕਿਹੜੇ ਜਿਹਦੀਆਂ ਅੱਗੋਂ ਹੀ ਬਹਿ ਗਈਆਂ ਸਾਲਾ ਕੇ ਉਹਨੇ ਆਖਿਆ ਜੇ ਬਣੇ ਜੇ ਨਾ ਰਾਲ ਮੰਨੇ ਆ ਤੇ ਉਹਨਾਂ ਮੋਇਆਂ ਦੇ ਸੰਗੜ ਲਾ ਛੱਡੇ ਮਰ ਗਏ ਉਹ ਤੋਂ ਨਹੀਂ ਮਿਲਣੇ ਤੇ ਹੋਰ ਮੈਂ ਲੈ ਜਾਣਾ ਉੱਥੇ ਨਾ ਉਹਨੇ ਆਖਿਆ ਜਾਓ ਮੈਂ ਮੰਗਾਂਗਾ ਵੇਖ ਬਾਜਰੀ 60 ਨਹੀਂ ਬਾਵੇ ਦੀ 60-70 ਬੰਦਾ ਚੌਧਰੀ ਤੇ ਉਹਨਾਂ ਦੀ ਤਾਕਤ ਨਹੀਂ ਪਈ ਉਹ ਕੱਲਾ ਪਿਆ ਦਾ ਮੈਂ ਮੰਗਾਂਗਾ ਉਹਨੇ ਮੰਗੇ ਜਾ ਕੇ ਮੰਗੇ ਉਹਨੇ ਇੰਨਾ
ਖੜਕ ਸਿੰਘ ਨੂੰ ਆਂਦਾ ਤੇ ਕੱਲ ਖੁਦ ਹੀ ਲੱਗੇ ਫਿਰਦੇ ਹਾਂ ਘੋੜੀ ਦੇ ਸਨ ਜਾਂ ਟੱਗੇ ਦੇ ਸਨ ਜਾਂ ਮੱਝ ਦੇ ਸਨ ਕਿਵੇਂ ਦੇ ਸਨ। ਖੜਕ ਸਿੰਘ ਨੂੰ ਪਤਾ ਸੀ ਇਹ ਅੰਦਰ ਗੱਲ ਸਾਰੀ ਹੈ। ਉਹਨੇ ਖੜਕ ਸਿੰਘ ਆਖਿਆ ਇਹਨਾਂ ਗੱਲਾਂ ਤੋਂ ਮੈਨੂੰ ਕਲੇਜਾ ਮੇਰਾ ਸੜਦਾ ਰਹਿੰਦਾ ਹੈ। ਲੋਕੀ ਕਰਦੇ ਨੇ ਝਾੜ ਬਲਾਈਆਂ ਗੱਲ ਹੋਰ ਹੁੰਦੀ ਅੱਗੋਂ ਬਾਹਰ ਹੋਰ ਕੱਢੀ ਜਾਂਦੀ ਹੈ। ਉਹ ਚੁੱਪ ਹੋ ਗਿਆ ਰਾਮਾ ਆਖਿਆ ਬੰਦਾ ਚੰਗਾ ਸੀ ਤੂੰ ਦੇ ਛੱਡਦੇ ਸਨ। ਸਿੱਖ ਪਤਾ ਕੀ ਆਂਦਾ ਮੇਰੇ ਤੋਂ ਭੜੇ ਹੀ ਹੋ ਗਿਆ ਵੇਖਾਂਗਾ ਤੂੰ ਦੋਗਾ ਪੰਜਾਲ ਕੇ ਉਹਦੇ ਜਦੋਂ ਅੱਗੇ ਲਾਈਆਂ। ਉਹਨੇ ਆਖਿਆ ਤੂੰ ਦੇਣੀਆਂ ਤਾਂ ਹੀ ਮੈਂ ਅੱਗੇ ਲਾਈਆਂ ਨਹੀਂ ਤੂੰ ਲੱਭ ਕੇ ਲੈ ਨੇ। ਟੁਰ ਗਿਆ ਰਾਮਾ। ਸਿੱਖ ਦਾ ਮਾਲ ਡੰਗਰ ਤੇ ਘੋੜੀਆਂ ਸੁਣੀਆਂ ਲੱਗੀਆਂ ਫਿਰਦੇ ਡੱਕਦਾ ਹੁੰਦਾ ਸੀ ਕੋਈ ਪਹਿਲ ਚੋਂ ਨਹੀਂ ਸੀ ਕੱਢਦਾ। ਉਹਦੇ ਰੱਖ ਤੇ ਟੁਰ ਗਈਆਂ ਰਾਮੇ ਦੀਆਂ ਘੋੜੀਆਂ ਸਿੱਖ ਦੀਆਂ। ਉਹਨੇ ਪੁੱਤਰ ਸੋਨੀ ਨੂੰ ਆਖਿਆ ਲਿਆ ਕੇ ਘੋੜੀਆਂ ਵਾਲ ਕੇ ਕਿਉਂ ਅੱਜ ਲਈਏ ਟੱਗਿਆਂ ਦਾ ਵੀ ਅੱਗੇ ਪਰਤਾ ਕੇ। ਉਹਨੇ ਘੋੜੀਆਂ ਲਈਆਂ ਨੇ ਵਾੜ ਵਸਾ ਕੇ ਅੰਦਰ ਘੋੜੀਆਂ ਨੇ ਤੋੜ ਕੇ ਤੇ ਪੱਠੀ ਵਾਲ ਕਰ ਛੜੀਆਂ ਦੋਵੇਂ। ਉਹਨੂੰ ਲੱਭਦੇ ਫਿਰ ਘੋੜੀਆਂ ਨਾ ਲੱਭਣ। ਉਹਨਾਂ ਨੂੰ ਪੁੱਛਿਆ ਚਾਚੇ ਰਾਮੇ ਨੂੰ ਪੁੱਤਰੀਆਂ ਉਹਦਿਆਂ ਚਾਚਾ ਇਸੇ ਤੇਰੀ ਰੱਖ ਤੇ ਘੋੜੀਆਂ ਅਗਾਂ ਪਿਛਾਂ ਨਹੀਂ ਲੱਭਦੀਆਂ ਇੱਥੇ ਡੋਡਲ ਚੁਗਦੀਆਂ ਤੇ ਪਈਆਂ। ਉਹਨੇ ਕਿਹਾ ਟੱਗੇ ਆਂਦੇ ਪਿੰਡੀਓ ਜਿਨ੍ਹਾਂ ਨੇ ਨੱਥਾ ਰੰਗੀ ਜੇ ਆਖਿਆ ਹੋ ਉਹਨਾਂ ਦੇ ਮਤਲਬ ਵਿੱਚ ਕਾ ਛੱਡਿਆ ਪਹਾੜ ਚੁੱਕ ਗਿਆ। ਉਹ ਦੋਵੇਂ ਟੁਰ ਗਏ ਨੇ। ਖੜਕ ਸਿੰਘ ਨੂੰ ਆਂਦੇ ਨੇ ਸਾਡਾ ਪਹਾੜ ਚ ਆ ਗਿਆ ਵਾ। ਰਾਮਾ ਕਿਵੇਂ? ਉਹਨੇ ਘੋੜੀਆਂ ਤੋੜ ਛੱਡੀਆਂ ਨੇ। ਉਹਨੇ ਕਿਹਾ ਤੁਸੀਂ ਅੰਜਰਾਵਾਂ ਚੋਂ ਨਹੀਂ ਅੰਜਰਾਵਾਂ ਚੋਂ ਜਦੋਂ ਕੁੜੀ ਆਵੇ ਉਸੇ ਲੜ ਕੇ ਮਰ ਜਾਂਦੇ ਹੋ ਮੈਨੂੰ ਕੀ ਦੱਸਣਾ। ਇਹ ਕਹਿੰਦਾ ਕੀ ਕਰਦਾ ਉੱਠਿਆ ਅੰਜਰਾ ਉਹਦੀਆਂ ਮੱਝੀ ਦੋ ਕੱਢ ਰਹੀਆਂ ਰਾਤੀ ਉਹ ਰਾਮੇ ਦੀਆਂ ਰਾਮੇ ਨਾਰਦੂ ਡਾਂਡੂ ਪਾਰੇ ਮੱਝੀ ਖੜੀਆਂ ਗਈਆਂ ਖੜਕ ਸਿੰਘ ਦੀਆਂ ਤੇ ਮੰਗੀਆਂ ਰਾਮੇ ਬਾਵੇ। ਆਂਦਾ ਮੱਝੀ ਦੇ ਖੜਕ ਸਿੰਘਾਂ ਨੇ ਮੱਝੀ ਦੇ ਢੇਰ ਪਵਾੜੇ। ਉਹਨੇ ਆਖਿਆ ਰਾਮੇ ਅਗਲੀਆਂ ਖੜਾਚੀਆਂ ਮੰਗਣਾ ਪਿਆ ਮੈਂ ਖਾਲੀ ਕਾਰ ਛੱਡਣ ਤੇਰੇ ਵੇਲੀਆਂ ਤੇ ਵਾੜੇ। ਤੂੰ ਪੁੱਤਰ ਸਤੋ ਲਵਾਰੀ ਦਾ ਤੈਨੂੰ ਕੌਣ ਆਂਦਾ ਬਾਵੇ ਪਰ ਜਾ ਕੇ ਦੇਖ ਤਾਜ ਕਾਨ ਨੂੰ ਉਹ ਡੰਗੋ ਕਈਆਂ ਤੇ ਫਾਲੇ ਜਿਹੜਾ ਕੰਮ ਹੈ ਉਹ ਕਰੋ। ਉਹਨੇ ਆਖਿਆ ਉਹਨੇ ਆਖਿਆ ਬਾਵੇ ਦੇਣਾ ਤਾਜ ਕਾਨ ਨੂੰ ਤੈਨੂੰ ਘੂਕ ਬਜ਼ਾਨਾ ਦੀ ਆਵੇਗੀ। ਉੱਠਿਆ ਘਰ ਨੂੰ ਉਹਨੇ ਜਾ ਕੇ ਪੁੱਛਿਆ ਮਾਈਏ ਮੈਂ ਪੁੱਤਰ ਕਿਹਾ ਉਹਨੇ ਕਿਹਾ ਪੁੱਤਰ ਤੇ ਤੂੰ ਬਾਵੇ ਬੱਚਿਆਂ ਦਾ ਖੜਕੂ ਪ੍ਰਧਾਨੀ ਦਾ ਝੂਠੀ ਬਾਲੀ ਬੋਲੀ ਮਾਰੇ ਘਰੋਂ ਲੈਂਦਾ ਬੰਦੂਕ ਤੇ ਇੱਕ ਲੈਂਦਾ ਖੂੰਡ ਬੰਦੂਕ ਧਰਦਾ ਖਾਲ ਦੇ ਵਿੱਚ ਤੇ ਖੂੰਡ ਦੇ ਕੱਢਦਾ ਪਿਆ ਉਹਨਾਂ ਨੂੰ ਸਾਰੇ ਉਹਨਾਂ ਦੇ ਡੇਰੇ ਨੂੰ ਜਾ ਕੇ ਨਾ ਖੂੰਡ ਵਿਖਾਉਂਦਾ ਪਿਆ ਉਹਨਾਂ ਨੂੰ ਆ ਜਾਓ। ਉਹ ਦੋਵੇਂ ਭਰਾ ਤਰਾਏ ਭੱਜੇ ਹੁੰਦੇ ਨੇ। ਉਹਨਾਂ ਦਾ ਭਣੇਵਾਂ ਆਂਦਾ ਤੇ ਰਾਮੂ ਬਾਵਾ ਮੈਂ ਵੇਖਣਾ ਰੱਜ ਕੇ ਨੇੜੇ ਟੁੱਕਦਾ ਰਿਹਾ ਮੈਂ ਲਈ ਬੰਦੂਕ ਦੇ ਨਾਲ ਹੀ ਫੜ ਕੇ। ਖੜਕ ਸਿੰਘ ਆਖਿਆ ਅਮਰ ਸਿੰਘ ਆਖਿਆ ਭਾਈਆ ਪਿਛਾਂ ਚਲੀ ਅੱਗੇ ਰਾਮਾ ਖੜਾ ਫੱਬ ਕੇ। ਖੜਕ ਸਿੰਘ ਆਖਿਆ ਜੇ ਮੈਂ ਪਿਛਾਂ ਹਟ ਗਿਆ ਉਹ ਬੱਟਾ ਜਾਏਗਾ ਲੱਗ ਰਹੀਆਂ ਦੀ ਉੱਤੇ ਜੱਦ ਦੇ ਝੱਟ ਦਾ ਝੱਟ ਔਖਾ ਹੁੰਦਾ ਜੇ ਘੜੀ ਲੱਗ ਜਾਂਦੀ ਹੈ ਗੱਲਾਂ ਖੜੀਆਂ ਰਹਿੰਦੀਆਂ ਨੇ ਉੱਤੇ ਜੱਗਦੇ ਗੱਲ ਤੇ ਹੁਣ ਵੀ ਹੁੰਦੀ ਹੈ ਨਾ। ਬਿਲਕੁਲ ਸਹੀ। ਨੇੜੇ ਟੁੱਕਦੇ ਰਾਮੇ ਹੁਣ ਸੱਜੇ ਮੋਢੇ ਤੋਂ ਉਠਾਈ ਦੱਬ ਕੇ ਗੋਲੀ ਮਾਸ ਪੱਟਾਂ ਦਾ ਖਾ ਕੇ ਟੱਕਰ ਦਿੱਤੀ ਮੋਢੇ ਦੇ ਹੱਡ ਤੇ ਆਲੀ ਜੀ ਦੇ ਕਾਰ ਤੇ ਹੱਡ ਭੰਨ ਤੇ ਉਹ ਨਾਲ ਦੇਣ ਪਿਆਂਦਾ ਫੋਕੀਆਂ ਪਈਆਂ ਚੱਲਦੀਆਂ ਜੇ ਮੈਨੂੰ ਨਾ ਜਹਾਜ਼ ਵਿੱਚ ਮੈਦਾਨ ਦੇ ਛੱਡ ਕੇ ਭੱਜ ਹੀ ਜਾਂਦਾ। ਉਹਨੇ ਦੂਜੀ ਨਹੀਂ ਡਿੱਗਾ ਨਹੀਂ ਦੂਜੀ ਠਾਈ ਸੂ ਸਾਵੀਂ ਗਈ ਵਿੱਚੋਂ ਕਲੇਜੇ ਦੇ ਲੱਗ ਕੇ ਦੋ ਕੇ ਤਰ੍ਹਾਂ ਨੇ ਦਾਣੇ ਗੱਜੂ ਨੂੰ ਲੱਗੇ ਨੇ ਵੱਲ ਕੇ ਫਿਰ ਪਿਆਂਦਾ ਫੋਕੀਆਂ ਪਈਆਂ ਚੱਲਦੀਆਂ ਜੇ ਮੈਨੂੰ ਨਾ ਜਹਾਜ਼ ਵਿੱਚ ਮੈਦਾਨ ਦੇ ਛੱਡ ਕੇ ਹੁਣ ਦਾਣੇ ਲੱਗੇ ਨਾ ਫੋਕੀਆਂ ਨੇ ਉਹਨੂੰ ਜਾ ਵੀ ਉਹ ਭੱਜਾ ਜਾਂਦਾ ਉਹ ਸੀ ਮੇਰੇ ਕੇ ਮੇਰੇ ਕਿਸੇ ਮਿਰਜ਼ੇ ਦਾ ਉਹ ਭੱਜਾ ਜਾਂਦਾ ਬੇਲੀਆਂ ਦੇ ਵਿੱਚ ਛੱਡ ਕੇ ਦੂਜਾ ਅਮਰ ਸਿੰਘ ਨੱਸ ਗਿਆ ਉਹਨੂੰ ਸੇਖ ਨੂੰ ਮਾਰ ਦਿੱਤਾ ਉਹਨੇ। ਫਿਰ ਬਾਵੇ ਦੀ ਚੋਰ ਚੁੱਕ ਕੇ ਤੇ ਆਪਣੇ ਡੇਰੇ ਤੇ ਲਾਇਆ ਮਰੇ ਨੂੰ ਦੀ ਲਾਸ਼ ਚੁੱਕੀ ਚੁੱਕ ਕੇ ਲਾਸ਼ ਡੇਰੇ ਤੇ ਲੈਣ ਦੀ ਤੇ ਸਿੱਖਾਂ ਦਾ ਬੜਾ ਢਿੱਲ ਸੀ ਤੇ ਬਾਵਾ ਕੱਲਾ ਬੰਦਾ ਸੀ। ਸਿੱਖ ਫਿਰ ਬੜੇ ਨਿਕਲੇ ਨੇ ਲਾਸ਼ ਆ ਗਈ ਹੈ ਤਾਕਤ ਨਹੀਂ ਪੈਂਦੀ ਰਾਮੇ ਵਾਲ ਜਾਣ ਦੀ। ਉੱਥੋਂ ਉਹਨੇ ਇੱਕ ਬਰਾਂਡਾ ਲੜਿਆ ਸੀ ਉਹਦਾ ਉਹ ਅੱਗ ਲਾ ਕੇ ਤੇ ਉਹਨੂੰ ਸਾੜ ਦਿੱਤਾ ਤੇ ਉਹਨਾਂ ਨੂੰ ਆਵਾਜ਼ ਮਾਰਦਾ
ਆ ਤੁਹਾਡਾ ਸਰਦਾਰ ਪਿਆ ਸੜਦਾ ਜੇ ਲਾਸ਼ ਦੇ ਲੈ ਜਾਓ ਆ ਕੇ ਉੱਥੇ ਵੀ ਪਥਰੀਏ ਤੇ ਸਿੱਖ ਦੇ ਭਰਾ ਹੁੰਦੇ ਨੇ ਗਲ ਰੁੱਖਾਂ ਨੂੰ ਲਾ ਕੇ ਲਾਸ਼ ਵੀ ਨਹੀਂ ਰਾਮੇ ਦਿੱਤੀ ਏਡਾ ਬਾਦਰ ਬੰਦਾ। ਅੱਛਾ ਇਹ ਗੱਲ ਮੁੱਕੀ। ਇੱਕ ਹੋਰ ਆਉਂਦਾ ਜੀ ਚਾਚਿਆਂ ਭਤਰੀਆਂ ਦਾ, ਉਹ ਵੀ ਉਹਨਾਂ ਦੇ ਅਕਸਰ ਨਾ ਸਿੱਖਾਂ ਉਹ ਵੀ ਅਗਲੇ ਦਿਨ ਹਾਂ 1 ਮਿੰਟ ਬੜਾ ਬਟੋਲਾ ਛੋੜਿਆ ਹੈ ਬੜੀ ਖੜਕ ਸਿੰਘ ਬੜਾ ਬਹਾਦਰ ਬੰਦਾ ਹੈ, ਬੜਾ ਧੜੱਲੇ ਵਾਲਾ ਵੇਖ ਫਾਇਰ ਪਾਉਂਦੇ ਨੇ ਤੈ ਚੜ ਗਿਆ। ਇੱਕ ਤੁਹਾਡੇ ਤੇ ਮੈਮਰੀ ਚੈੱਕ ਕਰੋ ਕਿੰਨੇ ਘੰਟੇ ਗਿਆ ਵੀ 1 ਘੰਟਾ 35 ਮਿੰਟ ਚਲੋ ਬਹੁਤ ਲੰਮੀ ਤੇ ਨਹੀਂ ਨਾ ਨਹੀਂ ਕਰ ਇੱਕ ਮਿੰਟ ਗੱਲ ਹੋ ਖਬਰ ਸੁਣਾਣਾ। ਹਾਂਜੀ ਇਹਦੇ ਪਿੰਡ ਦਾ ਜਰਾ ਸੀ ਇਸ ਤਰ੍ਹਾਂ ਦਾ ਹਜਰਾ ਸੀ ਕੋਈ ਆ ਅੱਛਾ ਉਹ ਸੂਬੇ ਦੇ ਡੇਰੇ ਵਾਲਾ ਸਿੱਖ ਹਜਰਾ ਨਹੀਂ ਮੁਸਲਮਾਨ ਅੱਛਾ ਸੂਬੇ ਹਜਰਾ ਡੇਰੇ ਹਾਂਜੀ ਕਲਾਲ ਵੀ ਬਹਾਦਰ ਸਾਡੇ ਪਿੰਡ ਦੇ ਕਲਾਲ ਦੇ 2 ਬੇਲੀ ਸਨ। ਅੱਛਾ ਜੀ ਗੋਨੀ ਜੀ ਤੇ ਉਹਨਾਂ ਦੀ ਕੰਮ ਚੱਲ ਗੋਨੀ ਫਤਿਹਪੁਰੀ ਆ ਉਹ ਪਾਣੀ ਉਹਨਾਂ ਬਾਬੇ ਸਾਰਿਆਂ ਦਾ ਪਤਾ ਤੁਹਾਨੂੰ ਤੇ ਲੱਗ ਲੱਗ ਪਿੰਡਾਂ ਦਾ ਵੀ ਉਹ ਪਾਣੀ ਡੱਕੇ ਅੱਛਾ ਜੀ ਉਹ ਕਲਾਲ ਉੱਥੇ ਟੁਰ ਗਏ ਤੋਂ ਪਾਣੀ ਨਾ ਲਾਇਆ ਦੇਗਾ ਪੱਕਣ ਪਈਆਂ ਕਲਾਲਾਂ ਜਦੋਂ ਪਾਣੀ ਘੰਟਾ ਕੁ ਰਹਿ ਗਿਆ ਉਹਨਾਂ ਕਿਹਾ ਸੀ ਟੁਰ ਜਾਣਾ ਦੂਜੇ ਟੁਰ ਕੇ ਤੇ ਬੇਲੀ ਉਹਦਾ ਉੱਥੇ ਰਹਿ ਪਿਆ। ਉੱਥੇ 6:30 ਵਜੇ ਸਨ ਛੱਪੜ ਸੀ ਉੱਥੇ ਜਿੱਥੇ ਉਹ ਗੋਨੀਆਂ ਦੀ ਸਨ ਸਾਡੇ ਲੈਣ ਗਿਆ ਛੱਪੜ ਤੋਂ ਸਾਈ ਤੇ ਉਹਨੇ ਕਿਹਾ ਹੁਣ ਭਾਈ ਟੁਰ ਗਏ ਨਹੀਂ ਉਹਨੇ ਕਿਹਾ ਦੂਜੇ ਤੇ ਟੁਰ ਗਏ ਨੇ ਉਹ ਰਾਤ ਕਲਾਲ ਕਹਿੰਦਾ ਨਾ ਫਤਿਹਪੁਰ ਵੀ ਟੁਕਣਾ ਸ਼ਾਮ ਨੂੰ ਗੱਲ ਬਣ ਗਈ ਗੱਲ ਉਹਨੇ ਪਾਣੀ ਬੰਨ ਲਿਆ ਘੰਟਾ ਰਹਿੰਦਾ ਜਿਹੜਾ ਉਹਨੇ ਅੰਦਰ ਸਾਜ ਮੂੰਹ ਬੁਲਾਇਆ ਮੂੰਹ ਬਣਾ ਨੇ ਉਹ ਜਦੋਂ ਗੋਲੀ ਤੇ ਨਹੀਂ ਆਏ ਗੋਲੀਆਂ ਮਾਰਦਾ ਰਹੇ ਉੱਥੇ ਖੱਟੇ ਉੱਤੇ ਹੀ ਆਉਂਦੇ ਰਹੇ ਉਹ ਵੀ ਖੜਕ ਸਿੰਘ ਆਇਆ ਉਹ ਫਿਰ ਕੰਮ ਬੜਾ ਬਣਿਆ ਸੀ। ਚਲਾ ਹੁਣ ਉਹਦੀ ਗੱਲ ਸੁਣਾ ਲਿਆ। ਅਲਾ ਇੱਕ ਚਾਚਾ ਸੀ ਉਹ 12 ਮਰਬਿਆਂ ਦਾ ਮਾਲਕ ਸੀ ਤੇ 3 ਉਹਦੇ ਭਤਰੀਏ ਸਨ ਉਹ 12 ਮਰਬਿਆਂ ਦੇ ਮਾਲਕ ਸਨ ਪਿਓ ਮਰ ਗਿਆ ਸਨ। ਸਿੱਖਾਂ ਦੀ ਗੱਲ ਸਿੱਖਾਂ ਦੀ ਅੱਛਾ ਜੀ ਤੇ ਬੇਲਾਤ ਸੀ ਚਾਚਾ ਭੋਏ ਤੇ ਉਹ ਵੀ ਉਹਨਾਂ ਦੀ ਸੀ ਨਾ 12 ਵੀ ਪਰ ਵੇਖੋ ਰੱਬ ਦੇ ਰੰਗ ਉਹ ਚੋਰੀ ਲੱਗਦੇ ਨੇ ਕਰਨਾ ਮੁੰਡੇ ਜਵਾਨ ਹੋ ਕੇ ਅੱਛਾ ਬਾਬਾ ਬੜਾ ਰਾਜੀ ਹੁੰਦਾ ਚਾਚਾ ਪੁੱਤਰ ਚੋਰੀ ਕਰਦੇ ਫੀਡਿੰਗ ਦਾ ਟੱਚ ਲਾ ਰਹੇ ਨੇ ਟਿਕੇਟੀ ਤੇ ਟੁਰ ਗਏ ਨੇ ਫਿਰ ਚੜਾਂਦਾ ਬੜਾ ਰਾਜੀ ਹੈ। ਤਰਾਏ ਉਹ ਨੇ ਤੇ ਉਹਨਾਂ ਦਾ ਬੇਲੀ ਹੋਰ ਉਹਨਾਂ ਸੋਚਿਆ ਵੱਡੀ ਟਿਕੇਟੀ ਤੇ ਸਾਡੀ ਘਰ ਹੈ ਚਾਚੇ ਨੂੰ ਮਾਰ ਕੱਟੀਏ ਵੇਖੋ ਜਗਨ ਲੜਨਾ ਉਹ ਤੇ ਭਾਵੇਂ ਉਹਨਾਂ ਦੀ ਸੀ ਚਾਚੇ ਦੀ ਇਲਾਜ ਹੀ ਕੋਈ ਸੀ। ਚੱਕ ਇੱਧਰ ਕਰ ਲਓ ਕੋਈ ਨਹੀਂ ਮਸਲਾ ਇੱਧਰ ਨੂੰ ਕਰ ਲਾ। ਉਹਨਾਂ ਜਦੋਂ ਮਾਰਨ ਦੀ ਸਲਾਹ ਕੀਤੀ ਤੇ ਜਿਹੜੇ ਬੇਲੀ ਨਾਲ ਸੀ ਨਾ ਉਹਦਾ ਇੱਕ ਬੇਲੀ ਹੋਰ ਸੀ ਤੇ ਉਹ ਚਾਚਾ ਦਾ ਬੇਲੀ ਸੀ ਉਹਨੇ ਗੱਲ ਉਹਦੇ ਨਾਲ ਲੀਕ ਕੀਤੀ। ਅੱਛਾ ਅੱਛਾ ਤੇਰੇ ਬੇਲੀ ਨੂੰ ਮੇਰੇ ਬੇਲੀ ਮਾਰੀ ਖੜੇ ਨੇ। ਹਾਂਜੀ ਹਾਂਜੀ ਉਹਨੇ ਕਿਹਾ ਉਹਦੇ ਭਤਰੀਏ ਨੂੰ ਉਹਨੇ ਮਾਰੀ ਖੜੇ ਉਹਨੇ ਜਾ ਕੇ ਤੇਰੇ ਭਤਰੀਏ ਤੇਰੀ ਰੱਤ ਦੇ ਤੱਥੇ ਨੇ ਉਹਨੇ ਕਿਹਾ ਤੂੰ ਕਿਹੜੀਆਂ ਕਰਨਾ ਗੱਲਾਂ ਉਹਨਾਂ ਨੇ ਕੰਡਾ ਚੁੱਪੇ ਤੋਂ ਮਨ ਮਗਰੋਂ ਨਾ ਇਹ ਨਹੀਂ ਹੋ ਸਕਦੀ। ਉਹਨੇ ਕਿਹਾ ਗੱਲ ਪੱਕੀ ਆ ਉਹਨੇ ਕਿਹਾ ਨਹੀਂ ਨਾ ਮੰਨੀ ਆ ਸ਼ਰਾਬ ਪੀਂਦੇ ਸਨ ਸਾਰੇ। ਹੁਣ ਮੁੰਡੇ ਦੇ ਛੋਟਾ ਬਲਮ ਵਾਲਾ ਹੱਥੇ ਤੇ ਬਲਮ ਡੱਬੇ ਤੇ ਸਾਰੇ ਵਿਚਾਰੇ ਆ ਗਏ ਚਾਚਾ ਸ਼ਰਾਬ ਉੱਥੇ ਦਾਰੇ ਤੇ ਚੱਲ ਕੇ ਪੀਏ ਚਲੋ ਟੁਰ ਪਈ ਸ਼ਰਾਬੀ ਨੂੰ ਜਦੋਂ ਤੂੰ ਆਖੇ ਸ਼ਰਾਬ ਪੀਂਦੇ ਨਹੀਂ ਜਾਂਦੇ ਸਿੱਖਾਂ ਪੱਟੇ ਡੱਟ ਬੋਤਲਾਂ ਦੇ ਗੁੱਡੀ ਚੜ੍ਹਦੀ ਗਈ ਨਾਲ ਵਹਾ ਦੇ ਸਰੈਣ ਸਿੰਘ ਦਾ ਸ਼ਰਾਬ ਉਦੋਂ ਲੈਣ ਲੱਗ ਪਿਆ ਜਦੋਂ ਪਤਰੀਏ ਡੱਬਾ ਲਈ ਬਲਮ ਕੱਢ ਕੇ ਖਿਚਾ ਕੇ ਪੇਜ ਲੱਗਾ ਨਾ ਨਾਲੇ ਲੱਥ ਗਈ ਫਿਰ ਉਹ ਤੇ ਲੈਣ ਲੱਗਾ ਉਹਨੂੰ ਡਿੱਠ ਪਿਆ ਉਹ ਆਂਦਾ ਮੁੰਡਿਆ ਉਹ ਛੋਰਾ ਇੱਕੋ ਘਰ ਦੀ ਨਾ ਛੱਡੀ ਖੇਡ ਬਣਾ ਕੇ ਉਹਨੇ ਆਖਿਆ ਚਾਚਾ ਸਾਡਾ ਦੇਰ ਥਾਂ ਤੇ ਕੋਈ ਰਹਿ ਜਾਂਦਾ ਜਦੋਂ ਬਾਹਨਾ ਵਿੱਚ ਬੈਠ ਕੇ ਤੇ ਮੰਜੀ ਡਾ ਕੇ ਇੱਕ ਥੇਂ ਦੀ ਲੰਬਰਦਾਰੀ ਹੁਣ ਮਰਬੇ ਅਸੀਂ ਆਪੇ ਲਾਂਗੇ ਵਾਹ ਕੇ ਤੂੰ ਚੱਲ ਉਹਨੇ ਬਲਮ ਮਾਰੀ ਤੇ ਮਰ ਗਿਆ ਚਾਚਾ ਮਾਰ ਛੱਡਿਆ। ਮਾਂ ਹੁਣ ਚਾਚੇ ਦੀ ਜਿਉਂਦੀ ਸੀ ਤੇ ਉਹਨਾਂ ਦੀ ਦਾਦੀ ਸੀ ਉਹਦਾ ਤੇ ਦਿਲ ਕਰੇ ਮੇਰੇ ਪੋਤਰੇ ਤਾਵੇ ਕੋਈ ਹੁਣ ਮਾਰੇ ਤੇ ਤਾਂ ਮਰਾ ਜੀ ਮਾਰੇ ਕੌਣ ਬੜੇ ਡਾਢੇ ਬੈਠੀ ਰਹੇ ਪੂਰੇ ਤੇ ਉਹ ਜਦੋਂ ਪੂਰਾ ਮੁੱਕਿਆ ਤੇ ਉਹ 2 ਬੇਲੀ ਸਨ ਉਧਰ ਗਈ ਉਹ ਬਾਬਾ ਜਿਹੜਾ ਮਰਿਆ ਸੀ ਸਿੱਖ ਉਹਦੇ ਬੇਲੀ ਉਹਨਾਂ ਕੋ ਗਈ ਉਹਦੀ ਮਾਂ ਅੱਛਾ ਇੱਕ ਲਾਲੂ ਗਿੱਲ ਸੀ ਮੁਸਲਮਾਨ ਸੀ ਇੱਕ ਸਮੂਹ ਪੜਿਆਰ ਸੀ ਉਹ ਵੀ ਮੁਸਲਮਾਨ ਸੀ ਹਾਂ ਅੱਛਾ ਸਿੱਖ ਤੇ ਮੁਸਲਮਾਨ ਬੇਲੀ ਸੀ ਦੋ ਉਹਨਾਂ ਨੂੰ ਅੱਗੇ ਆਂਦਾ ਸਮਾਈ ਮਾਈ ਨੇ ਤੇ ਜਾ ਕੇ
ਜਿੱਦਾਂ ਤਾਂ ਮਰ ਗਿਆ ਮੇਰੇ ਬੂਹ ਤੇ ਝਾਤੀ ਕੋਣੀ ਪਾਈ ਤੁਸੀਂ ਜਾ ਆ ਕੇ ਆ ਹੂੰ ਉਹਨੇ ਕਿਹਾ ਲਾਲੂ ਗੇਲਾ ਕਿਹਾ ਬੁੱਢੀਏ ਵੱਜਾ ਸਾਂ ਮੈਂ 2 ਸਾਲ ਹੂੰ ਅੰਦਰ ਮੈਂ ਵੱਢਿਆ ਨੱਕ ਦਰੋਗੇ ਦਾ ਤੇ ਪੰਨੀਆਂ ਨੇ ਉਹਦੀਆਂ ਬਾਈ ਤੇ ਵੱਜਾ 2 ਸਾਲ ਤੇ ਭੋਗੇ ਨੇ ਪੂਰੇ ਬਾਈ 20 ਸਾਲ ਉਹ ਪੈ ਗਏ ਨੇ ਉਹਦੇ ਵਿੱਚ ਤੇ ਘਰ ਦੀ ਕਮਜ਼ੋਰੀ ਮਾਰ ਕੱਟਿਆ ਲੇਖ ਦੀ ਵਾਹ ਕੋਈ ਨਹੀਂ ਕਾਈ ਉਹਨੇ ਆਖਿਆ ਸਰੈਣ ਸਿੰਘ ਦੀਆਂ ਹੱਥਾਂ ਦੀਆਂ ਪੇਟੀਆਂ ਭਰੀਆਂ ਨੇ ਜਿਹਨੂੰ ਚਾਬੀ ਮੈਂ ਨਹੀਂ ਲਾਈ ਜੇ ਵੈਰ ਬੇਲੀ ਦਾ ਲੈ ਤੇ ਮਗਰੋਂ ਫਿਰਿਆਂ ਦੀ ਜਲ ਲਟਾਈ ਮਾਲ ਸਾਰੇ ਹੀ ਲਾ ਦਾਂਗੇ ਆ ਮਾਲ ਲਾ ਉਹਨੇ ਆਖਿਆ ਵੈਰ ਬੇਲੀ ਦਾ ਜਨ ਲਿਆ ਤੇ ਲਾਲੂ ਗਿੱਲ ਡੇਰਿਆਂ ਦੇ ਵਿੱਚ ਬਹਿ ਕੇ ਕੌਣ ਸਦਾਈ ਸਮੂਹ ਪੜਿਆਰ ਆਖਿਆ ਜੇ ਵੈਰ ਬੇਲੀ ਦਾ ਨਾ ਲਿਆ ਤੂੰ ਆਖੀ ਪੜਿਆਰ ਕੋਈ 60 ਪਰਾਈ ਲੈ ਲੈਨੇ ਉਹਦਾ ਨਹੀਂ ਕੰਮ ਹਾਂ ਉਹ ਟੁਰ ਪਿਆ ਇੱਕ ਬੰਦਾ ਫੇਰਾ ਮਾਰ ਰੱਖ ਤੇ ਇੱਕ ਨਾਲ ਉਹਦੇ ਚੂੜਾ ਬੜ ਤਾਕਤ ਵਾਲਾ ਉਹਦੇ ਮਗਰ ਲੱਗ ਗਏ ਨੇ ਉਹ ਚੂੜੇ ਨੂੰ ਆਂਦਾ ਤੂੰ ਪਿਛਾਂ ਟੁਰ ਜਾ ਤੇ ਮੈਂ 5-7 ਦਿਨ ਨਹੀਂ ਆਉਣਾ ਉਹ ਕਦੀ ਪਿਛਾਂ ਵੀ ਪੜਦਾ ਉਹਨੇ ਰਾਜ ਮਾਰ ਛੱਡਣਾ ਸੀ ਉਹ ਅਗਾ ਟੁਰ ਪਿਆ ਉਹਨੇ ਸਮਝਿਆ ਚੰਗਾ ਕੱਲਾ ਹੋ ਗਿਆ ਅੱਗੇ ਦਰਿਆ ਦਾ ਪੁਲ ਆ ਗਿਆ ਅੱਛਾ ਉਹ ਪੜ ਗਏ ਦਰਿਆ ਦੇ ਪੁਲ ਦੇ ਉੱਤੇ ਸੱਟ ਕੇ ਲਾਲੂ ਗਿੱਲ ਉਹਦੇ ਟੋਟੇ ਕਰਨ ਲੱਗ ਪਿਆ ਛੱਡ ਕੇ ਪੁਲ ਤੇ ਟੋਟੇ ਲੱਗ ਪਿਆ ਕਰਨ 2 ਕਿ 3 ਘੁੱਟ ਵੀ ਉਹਦੀ ਪੜ ਗਿਆ ਰੱਤ ਦੇ ਉਹਨੇ ਕਿਹਾ ਮੇਰਾ ਤੂੰ ਯਾਰ ਮਾਰਿਆ ਬੋਰੀ ਦੇ ਵਿੱਚ ਪਾ ਕੇ ਝਾਸੀਤਾ ਨੇ ਵਿੱਚ ਆਏ ਨੇ ਦਰਿਆ ਦੇ ਛੱਡ ਕੇ ਸਰਦਾਰ ਅਜੇ ਦਿਨ 4 ਦਿਨ ਨੂੰ ਹੈ ਟਰਮੋ ਵਾਲਾ ਗਏ ਟੱਪ ਗਏ ਰੁੜਦੇ ਇੱਥੇ ਪਹੁੰਚ ਗਏ ਉਹ ਆਂਦਾ ਇੱਕ ਤੋਂ ਰੱਬ ਬਚਾਇਆ ਕਿ ਉਹਨੂੰ 7 ਦਿਨ ਨੂੰ ਆਂਦਾ ਨਹੀਂ ਆਉਣਾ ਜਿਹੜਾ 7 ਦਿਨ ਨੇ ਆਖਿਆ ਉਹਨੂੰ 15 ਦਿਨ ਨਹੀਂ ਕਿਸੇ ਲੱਭਣਾ ਤੇ ਦੂਜੇ ਦੇ ਖਾੜੇ ਪੈ ਜਾਈਏ ਦੂਜਾ ਹੁਣ ਘੋੜੀਆਂ ਛੱਡਦਾ ਤੇ ਚਾਚੇ ਵਾਲੇ ਮਰਬੇ ਟੁੱਟ ਜਾਂਦੀਆਂ ਨੇ ਤੇ ਪੌੜੀਆਂ ਦੀ ਵਾਈ ਉੱਥੋਂ ਭਾਵੇਂ ਦਿਨੇ ਪਿੱਛੇ ਗੁਨਾਹ ਕਦਮ ਮੋੜਦੀਆਂ ਉਹਨਾਂ ਨੂੰ ਮਿਲੇ ਨੇ ਪਰ ਘੋੜੀਆਂ ਛੱਡਦੇ ਨੇ ਤੁਸੀਂ ਵਾੜੇ 'ਚ ਵਾੜ ਲੈਣੀਆਂ ਨੇ ਧੰਮੀ ਵਾਲਾ ਆਉਣਾ ਲੈਣ ਅਸੀਂ ਧੰਮੀ ਇੱਥੇ ਡੇਰੇ ਤੇ ਆ ਜਾਵਾਂਗੇ ਉਹਨਾਂ ਵਾੜ ਲਈਆਂ ਨੇ ਉਹਨੇ ਬੂਹਾ ਖੋਲਿਆ ਘੋੜੀਆਂ ਅੰਦਰ ਵਾੜ ਮਾਰਤੇ ਘੋੜੀਆਂ ਕੋ ਨਹੀਂ ਘੋੜੀਆਂ ਚੁੱਗੋ ਕੇ ਨਾ ਧੰਮੇਲੇ ਬੂਹੇ ਆ ਜਾਂਦੀਆਂ ਨੇ ਉਹਦੇ ਉਹ ਇੱਕ ਘੋੜੀ ਅੰਦਰ ਹੋਰ ਵੱਜੀ ਸੀ ਇੱਕ ਬਿਆਨ ਸੀ ਉਹਦਾ ਬਿਆਨ ਦੀ ਤਲਿਆਰੀ ਪਾਠੀ ਸੇ ਭਰਾ ਜਾਵੇਗੀ ਤੇ ਘੋੜੀ 'ਤੇ ਚੜ੍ਹ ਕੇ ਲੈਣ ਚੱਲਾ ਹੈ ਇੱਕ ਨਾਈ ਮਿਲਿਆ ਨਾਲ ਆ ਮੇਰੇ ਮਗਰ ਬਹੁ ਘੋੜੀਆਂ ਲੈ ਗਈ ਵੇਖੀ ਉਹਨਾਂ ਪੌੜੀਆਂ ਅੰਦਰ ਡੱਕੀਆਂ ਵਾੜੇ 'ਚ ਮਾੜਿਆਂ ਦੇ ਫਿਰ ਗੁੱਸਾ ਬੜਾ ਚੜ੍ਹਦਾ ਉਹਨੂੰ ਗੁੱਸਾ ਸਿੱਖਣ ਬੜਾ ਚੜ੍ਹਦਾ ਸੌਂਦਾ ਵੀ ਮਾੜੇ ਦੀ ਆਂਦਾ ਓਏ ਸਾਡੇ ਕਮੀ ਹੋ ਕੇ ਤੇ ਘੋੜੀਆਂ ਵਾਲ ਕੇ ਵਾੜੇ 'ਚ ਵਾੜੀਆਂ ਨੇ ਉਹਨੇ ਕਿਹਾ ਕਮੀ ਤੇਰੇ ਕੋਲ ਕਮੀ ਉਹ ਨਰੈਣ ਸਿੰਘ ਦਾ ਸੀ ਜਿਹਨੂੰ ਤੂੰ ਛੱਡਿਆ ਮਾਰ ਦਪਾਰੀ ਚੰਗੀ ਪੁੱਜੀ ਇਹ ਪੌੜੀ ਤੋਂ ਡਾਂਗ ਉਹਨੇ ਸਰਦਾਰ ਦੇ ਵਿੱਚ ਕੇਸਾਂ ਦੇ ਚਾ ਮਾਰੀ ਘੋੜੀ ਤੇ ਬੈਠਿਆ ਉਹਨੇ ਡਾਂਗ ਮਾਰ ਦਿੱਤੀ ਪੌੜੀ ਉਹਨੂੰ ਪਤਾ ਸੀ ਬਿੱਲੀ ਆ ਜਾਣਾ ਉਹ ਘੋੜੀ ਤੋਂ ਉਤਰ ਆਇਆ ਤੇ ਫੀਮ ਖਾਂਦਾ ਸੀ ਉਹਨੂੰ ਯਾਦ ਆਈ ਫੀਮ ਖਾਧੀ ਨਹੀਂ ਪਹਿਲੋਂ ਫੀਮ ਖਾ ਕੇ ਤੇ ਫਿਰ ਲੜਨਾ ਨਾ ਫਿਰ ਪੁੱਛਣਾ ਬੋਝੇ ਤੋਂ ਫੀਮ ਵਾਲੀ ਡੱਬੀ ਕੱਢ ਕੇ ਮਾਵੇ ਤਲੀ ਦੇ ਉੱਤੇ ਪਿਆ ਖਿਲਾਰੀ ਤੇ ਨਾਈ ਨੂੰ ਆਂਦਾ ਭੱਜ ਕੇ ਨਲਕੇ ਤੋਂ ਲਿਆ ਕੇ ਪਾਣੀ ਮੈਨੂੰ ਵੱਜੀ ਡਾਂਗ ਕਾਰੀ ਇੱਕ ਮਿੰਟ ਡਾਂਗ ਕੀ ਆਂਦੀ ਤੇ ਮੈਂ ਪਾਵਾ ਖਾ ਕੇ ਲੜਨਾ ਨਾਈ ਨਲਕੇ 'ਚ ਗਿਆ ਪਾਣੀ ਲੈਣ ਤੇ ਸਮੂਹ ਪੜਿਆਰ ਤੇ ਲਾਲੂ ਨੂੰ ਗਿੱਲ ਦਿੱਤੀ ਜਾਨ ਵਿਖਾਲੀ ਉਹ ਵੀ ਪਹੁੰਚ ਗਏ ਆ ਨਾਈ ਨਲਕੇ ਦੀ ਜੁੱਤੀਆਂ ਛੱਡ ਕੇ ਤੇ ਬਾਟੀ ਛੱਡ ਕੇ ਹੁਣ ਭੱਜਦਾ ਜਾਂਦਾ ਕਿੱਡੀ ਕੀਤੀ ਜਾਂਦਾ ਜਾਨ ਪਿਆਰੀ ਉਹਨੇ ਆਖਿਆ ਸਿੱਖਾ ਨਾਈਆਂ ਲੜਾਈਆਂ ਦਾ ਜੋੜ ਕੋਈ ਨਹੀਂ ਹੋ ਆਪੇ ਲੋਕ ਮੰਡ ਕਿਆਰੀਆਂ ਪੈਲੀਆਂ ਦਾ ਰੌਲਾ ਤੁਸੀਂ ਆਪੇ ਵੰਡੋ ਉਹਨਾਂ ਉਹਨੂੰ ਮਾਰ ਛੱਡਿਆ ਇੱਕ ਉਹਦਾ ਭਰਾ ਰਹਿ ਗਿਆ ਦੋ ਮਾਰਤੇ ਅੱਛਾ ਅੱਛਾ ਤੇ ਕੋਈ ਉਹਨਾਂ ਦਾ ਨਾਂ ਹੀ ਨਹੀਂ ਲੈਂਦਾ ਪਿੰਡ ਨੂੰ ਪਤਾ ਦਾ ਚਾਚੇ ਨੂੰ ਮਾਰਿਆ ਉਹਦੇ ਨਾਲ ਉਹ ਆਈ ਉਹਦੀ ਭੈਣ ਤੇ ਉਹਨੇ ਪੰਜਾਬ ਪਿੰਡੋਂ ਤਗੜਾ ਸਾਈ ਸੀ ਉਹਨੂੰ ਆਖੇ 60 ਰੁਪਏ ਮਹੀਨਾ ਤੈਨੂੰ ਦਿਆਂਗੇ ਉਦੋਂ 60 ਦੀ ਮੱਝ ਲੱਭਦੀ ਸੀ ਹਾਂਜੀ ਹਾਂਜੀ ਤੇ ਇਹ ਮੇਰੇ ਭਰਾ ਦਾ ਨਾਂ ਪਾਰਾ ਤੋਂ ਦੇਣਾ ਆਪਸ ਦਾ ਵਾਲੇ 12 ਗੋਲੀਆਂ ਠੀਕ ਹੈ ਮੈਨੂੰ ਮਾਰਦੇ ਨਾ ਦੋ ਕੇ ਮਾਰਦੇ ਉਹ ਦੁੱਧ ਦਾ ਦੋਣਾ ਚੁੱਕ ਕੇ ਤੇ ਲਗਾ ਹੁੰਦਾ ਨਾਲ ਚੂੜਾ ਵੀ ਹੈ ਇੱਕ ਬਾਜ਼ਾਰ ਦੇ ਵਿੱਚ ਹੀ ਬਹਿ ਗਏ ਨੇ ਪਿੰਡ ਮੋੜ ਨਾਲ ਮੋੜ ਤੋਂ ਪਰਤੇ ਤੇ ਉਹਨਾਂ ਫੜ ਲਿਆ ਉਹਦੇ ਟੋਟੇ ਲੱਗ ਪਏ ਕਰਨਾ ਪੱਲੂ ਚੂੜਾ ਨੱਸਦਾ ਜਾਂਦਾ ਪਸਤੌਲ ਗਿਆ ਵਿੱਚ ਗਲੇ ਦੇ ਸੱਟ ਕੇ ਪਰਾਂ ਨਿਕਲਿਆ ਉਹ ਕੰਧ ਵੇਲੀ ਦੀ ਟੱਪ ਕੇ ਬੜਾ ਤਾਕਤ ਵਾਲਾ ਚੂੜਾ 5-7 ਦੀ ਨਹੀਂ ਆਪੜਿਆ ਭੈਣ ਟੈਲਾ ਸਿੰਘ ਦੀ ਕੋਲ ਰਾਹ ਦੇ ਵਿੱਚ ਝੁੱਕੇ ਚੂੜਿਆਂ ਦੇ ਪੱਟ ਕੇ ਉਹ ਬੱਚਾ ਕਾਪੀ ਕਰਦੀ ਉਹਨੂੰ ਵੇਖ ਕੇ ਖੁਸ਼ ਹੋਈ ਬੜਾ
मेरे पेके पिंडों आया मेरे भरा की कोई गल सुना उन्हें क्या जी सुनान आया तेरे भरा नूं उन्हें मार कतया है बिच गली दे सट के ते कई कग डुले खड़े नहीं उत्थे रट दे उन्हें क्या मरे मैं तेनों पिस्तौल 12 गोलियां दिता एक गोली चला छड़ तो मेरा भरा जा बच जांदा उन्हें आख्या तेनों चरखे दे अगे बैठे एवें गल्लां हुंदियां ने ਉਹ ਤੇ ਮੈਨੂੰ ਵੀ ਮਾਰੂ ਚਾਣਾ ਮੈਂ ਤੇ ਆਇਆ ਪਿਸਤੌਲ ਵਿੱਚ ਗਈ ਤੇ ਸੱਟ ਕੇ ਤੇ ਪਰ ਆਇਆ ਕੰਧ ਵੇਲੀ ਟੱਪ ਕੇ ਤੇ ਤੇ ਰੁਪਈਏ 3 ਬਣਾਦੇ ਸੱਟ ਕੇ ਉਹ 15 ਦਿਨ ਆਏ ਰੁਪਈਏ 3 ਲੈ ਜਿਹੜੇ ਰਹਿੰਦੇ ਨੇ ਉਹ ਵੀ ਲਾ 15 ਦਿਨਾਂ ਦੀ ਮੇਰੀ ਆ ਜਗਾ ਲੈ ਇਹਨੇ ਉਹ ਮੇਰੇ ਕੋਲ ਤੇ ਇੰਨਾ ਗੱਲਾਂ ਗੱਲ ਹੁਣ ਪੂਰੀ ਨਹੀਂ ਹੁੰਦੀ ਮੀਦਾ ਮੇਰੇ ਕੋਲ ਬੜੇ ਮੁਸਲਮਾਨਾਂ ਨੇ ਆਪਣੇ ਸਿੱਖ ਬੇਲੀ ਦਾ ਬਦਲਾ ਇੰਜ ਲਿਆ ਦੇਖੋ ਹਾਂ ਬੜਾ ਲਿਆ ਠੀਕ ਹੈ ਬਜ਼ੁਰਗੋ ਹੈ ਠੀਕ ਨਾਜ਼ਰੀਨ 1947 ਦੀ ਵੰਡ ਵੇਲੇ ਦੀਆਂ ਮਜ਼ੀਦ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ